ਇਹ ਅਗਨੀਪਥ ਸਕੀਮ ਹੈ ਨਾ, ਇਹ ਸਾਰੇ ਦੇਸ਼ ਵਾਸੀਆਂ ਨੂੰ ਇੱਕ ਸ਼ਰਮਸਾਰ ਕਰਨ ਵਾਲੀ ਸਕੀਮ ਹੈ। ਇਹ ਕਾਨੂੰਨ ਵੀ ਜਿਹੜੇ ਸਾਡੇ ਫੌਜ ਦੇ ਹਿੱਤ ਵਿੱਚ ਨਹੀਂ ਹੈ, ਸਾਡੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ, ਇਹ ਦੇਸ਼ ਦੇ ਦੁਸ਼ਮਣਾਂ ਦੇ ਹਿੱਤ ਵਿੱਚ ਹੈ। ਕਿੱਦਾਂ ਅਸੀਂ ਕਹਿ ਸਕਦੇ ਹਾਂ ਵੀ 4 ਸਾਲ ਵਾਸਤੇ ਤੁਸੀਂ ਕਿੱਦਾਂ ਟ੍ਰੇਨ ਕਰ ਲਓਗੇ ਇੱਕ ਫੌਜੀ ਨੂੰ? ਫੌਜੀ ਨੂੰ ਟ੍ਰੇਨ ਕਰਨ ਵਾਸਤੇ 5-5 7-7 ਸਾਲ ਲੱਗ ਜਾਂਦੇ ਆ। ਤੁਸੀਂ 6 ਮਹੀਨੇ 'ਚ ਕਹਿੰਦੇ ਹੋ ਅਸੀਂ ਟ੍ਰੇਨ ਕਰਕੇ ਉੱਥੇ ਭੇਜ ਦੇਵਾਂਗੇ, ਸਰਹੱਦ ਤੇ ਉਹਨੂੰ ਲੜਨ ਵਾਸਤੇ ਭੇਜ ਦੇਵਾਂਗੇ। ਇਹ ਪੋਸੀਬਲ ਹੀ ਨਹੀਂ ਹੈ। ਮੈਨੂੰ ਲੱਗਦਾ ਕਿ ਮੋਦੀ ਸਰਕਾਰ ਨੇ ਦੇਸ਼ ਦੀ ਲੋਕਤੰਤਰ ਦੀ ਜਿਹੜੀ ਸੰਸਥਾਵਾਂ ਸੀ ਨਾ, ਉਹਨਾਂ ਤੇ ਬਹੁਤ ਭਾਰੀ ਚੋਟ ਮਾਰੀ ਹੈ ਤੇ ਲੋਕਤੰਤਰ ਕਰੀਬ ਖਤਮ ਹੋ ਗਿਆ ਤੇ ਡਿਕਟੇਟਰਸ਼ਿਪ ਵੱਲ ਜਿਹੜਾ ਦੇਸ਼ ਹੈ ਉਹ ਵੱਧ ਰਿਹਾ। ਤੁਸੀਂ ਕੀ ਮੈਸੇਜ ਭੇਜ ਰਹੇ ਹੋ ਚਾਈਨਾ ਨੂੰ, ਪਾਕਿਸਤਾਨ ਨੂੰ, ਦੇਸ਼ ਦੇ ਦੁਸ਼ਮਣਾਂ ਨੂੰ ਕਿ ਭਾਰਤ ਇੱਕ ਐਸੀ स्थिति में आ गया है, ऐसी हालत में आ गया है कि फौज को देने वास्ते पैसे नहीं है। कोई भी इन्होंने अज तक जो भी कानून बनाया पब्लिक के हक विच बनाया ही नहीं है। मैंने तो लगता है RSS का जिहड़ा इन्हां दा कैडर इन्ना ज़्यादा नीचे तक जा चुके हैं, ये उन्होंने हुण आर्म्स ट्रेनिंग वास्ते भेजने 4 साल इन्होंने उन्होंने ट्रेनिंग दिवानी है। उस तो बाद उन्होंने 12-12 हज़ार दी 2-2 जो भी अपनी जगह ते नौकरियां दे देंगे, जब इन्होंने जरूरत पेगी उन्होंने यूज़ करनगे। ਪਿਛਲੇ ਕੁਝ ਸਮੇਂ ਤੋਂ ਬੀਜੇਪੀ ਦੇ ਵੱਲੋਂ ਇਸ ਤਰੀਕੇ ਦੇ ਕਾਨੂੰਨ ਬਣਾਏ ਜਾਂਦੇ ਆ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਵਿਵਾਦ ਭਖਦਾ ਹੁੰਦਾ ਹੈ, ਤਾਂ ਵੱਖ-ਵੱਖ ਚਰਚਾਵਾਂ ਰਹਿੰਦੀਆਂ ਨੇ ਕਿ ਇਹ ਕਾਨੂੰਨ ਕਿਉਂ ਬਣਾਏ ਜਾਂਦੇ ਆ, ਜਿਨ੍ਹਾਂ ਲੋਕਾਂ ਵਾਸਤੇ ਕਾਨੂੰਨ ਬਣਾਏ ਜਾਂਦੇ ਆ। ਜਦੋਂ ਉਹਨਾਂ ਲੋਕਾਂ ਦੇ ਵੱਲੋਂ ਇਹਨਾਂ ਕਾਨੂੰਨਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਤਾਂ ਫਿਰ ਇਹ ਕਿੰਨਾਂ ਵਾਸਤੇ ਲਾਹੇਵੰਦ ਹੈ, ਕਿੰਨਾਂ ਵਾਸਤੇ ਨੁਕਸਾਨਦਾਇਕ ਹੈ। ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗ ਜਾਂਦੇ ਨੇ ਕੇਂਦਰ ਸਰਕਾਰ ਦੇ ਉੱਪਰ, PM ਮੋਦੀ ਸਰਕਾਰ ਦੇ ਉੱਪਰ। ਤਾਂ ਪਿਛਲੇ ਸਮੇਂ ਦੇ ਦਰਮਿਆਨ ਦੇਖਦੇ ਹਾਂ ਕਿ ਨੌਜਵਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਅਗਨੀਪਥ ਯੋਜਨਾ ਨੂੰ ਲੈ ਕੇ। ਅੱਜ ਵੀ ਕਾਂਗਰਸ ਦੇ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕੇਂਦਰ ਸਰਕਾਰ ਦੇ ਵਿਰੁੱਧ। ਤਾਂ ਸਾਡੇ ਨਾਲ ਕਾਂਗਰਸ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਰਾਜੀਵ ਸ਼ਰਮਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਸਵਾਲ ਹੈ ਜੀ, ਕਿਵੇਂ ਦੇਖਦੇ ਹੋ ਇਹਨਾਂ ਕਾਨੂੰਨਾਂ ਨੂੰ? ਕੀ ਨੁਕਸਾਨ ਹੈ, ਕੀ ਲਾਹੇਵੰਦ ਹੈ ਕਾਨੂੰਨਾਂ ਦੇ ਵਿੱਚ? ਇਹ ਅਗਨੀਪਥ ਸਕੀਮ ਹੈ ਨਾ, ਇਹ ਸਾਰੇ ਦੇਸ਼ ਵਾਸੀਆਂ ਨੂੰ ਇੱਕ ਸ਼ਰਮਸਾਰ ਕਰਨ ਵਾਲੀ ਸਕੀਮ ਹੈ। ਇਹ ਜੇ ਅਸੀਂ ਇਹਨੂੰ ਪੰਜਾਬੀ 'ਚ ਦਾ ਤਰਜਮਾ ਕਰੀਏ ਤਾਂ ਸਾਨੂੰ ਅੱਗੇ ਤੋਂ ਜਿਹੜੇ ਸਾਡੇ ਫੌਜੀ ਹੈ ਜਿਨ੍ਹਾਂ ਦੀ ਬੜੀਆਂ ਸ਼ਾਨਦਾਰ ਪਰੰਪਰਾਵਾਂ ਰਹੀਆਂ ਹੈ, ਉਹ ਠੇਕੇ ਤੇ ਰੱਖੇ ਜਾਣਗੇ 4-4 ਸਾਲ ਦੇ ਠੇਕੇ ਤੇ। ਇਹ ਸੁਣਨ 'ਚ ਬੜਾ ਅਜੀਬ ਲੱਗਦਾ ਹੈ ਇਸ ਗੱਲ ਨੂੰ। ਉਹਦੇ ਵਿੱਚੋਂ 25% ਨੂੰ 25% ਤੱਕ, ਇਹ ਵੀ ਲਿਖਿਆ ਵੀ 25% ਨਹੀਂ ਉਹਨਾਂ ਨੇ ਅੱਗੇ ਰੈਗੂਲਰਾਈਜ਼ ਕਰਨੇ, 25% ਤੱਕ, ਮਤਲਬ 20 ਵੀ ਕਰ ਸਕਦੇ ਆ, 18 ਵੀ ਕਰ ਸਕਦੇ ਆ। ਇਹ ਕਾਨੂੰਨ ਦੀ ਭਾਸ਼ਾ ਦੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ। ਪਰ ਠੇਕੇ ਤੇ ਰੱਖਣ ਨਾਲ ਕਿਆ ਹੋਏਗਾ ਕਿ ਸਾਡੀ ਜਿਹੜੀਆਂ 150 ਸਾਲ ਪੁਰਾਣੀਆਂ ਜਿਹੜੀਆਂ ਸਾਡੀਆਂ ਰਵਾਇਤਾਂ ਬਣੀਆਂ ਹੋਈਆਂ ਫੌਜ ਦੀਆਂ, ਜਿਸ ਤੋਂ ਸਾਰੀ ਦੁਨੀਆ, ਸਾਡੇ ਦੇਸ਼ ਦੇ ਦੁਸ਼ਮਣ ਥਰ-ਥਰ ਕੰਬਦੇ ਨੇ, ਸਾਡੀ ਫੌਜ ਨੰਬਰ 1 ਫੌਜ ਬਣ ਗਈ ਹੈ ਉਹਨਾਂ ਰਵਾਇਤਾਂ ਕਰਕੇ, ਉਹਨਾਂ ਸੰਸਕਾਰਾਂ ਕਰਕੇ। ਉਹਨਾਂ ਦੇ ਆਘਾਤ, ਉਹਨਾਂ 'ਤੇ ਚੋਟ ਪਹੁੰਚਾਈ ਜਾ ਰਹੀ ਹੈ। ਇਹ ਬੜੀ ਮਾੜੀ ਗੱਲ ਹੈ। ਅਸੀਂ ਅੱਜ ਧਰਨੇ ਵਾਸਤੇ ਕਿਉਂ ਸ਼ਾਮਿਲ ਹੋਏ ਹਾਂ? ਸਾਰੇ ਦੇਸ਼ ਵਿੱਚ ਕਾਂਗਰਸੀ ਅੱਜ ਪ੍ਰਦਰਸ਼ਨ ਕਰ ਰਹੇ ਆ ਕਿ ਜਦੋਂ ਵੀ ਦੇਸ਼ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਗਿਆ, ਦੇਸ਼ ਦੇ ਇੰਟਰਸਟ ਦੀ ਜਦੋਂ ਹਾਨੀ ਕੀਤੀ ਗਈ ਹੈ, ਕਾਂਗਰਸ ਹਮੇਸ਼ਾ ਫਰੰਟ 'ਤੇ ਆਈ ਹੈ। ਫਰੰਟ 'ਤੇ ਆ ਕੇ ਉਹਨਾਂ ਨੇ ਬੀੜਾ ਚੱਕਿਆ। ਤੇ ਇਹ ਕਾਨੂੰਨ ਵੀ ਜਿਹੜੇ ਸਾਡੇ ਫੌਜ ਦੇ ਹਿੱਤ ਵਿੱਚ ਨਹੀਂ ਹੈ, ਸਾਡੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ, ਇਹ ਦੇਸ਼ ਦੇ ਦੁਸ਼ਮਣਾਂ ਦੇ ਹਿੱਤ ਵਿੱਚ ਹੈ। ਬੀਜੇਪੀ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ। ਤਾਂ ਜਿੱਥੇ ਬੀਜੇਪੀ ਨੂੰ ਜਾਂ ਕੇਂਦਰ ਸਰਕਾਰ ਨੂੰ ਦੋਸ਼ੀ ਮੰਨਿਆ ਜਾਂਦਾ, ਤਾਂ ਉੱਥੇ 3 ਸੈਨਾਵਾਂ ਦੇ ਮੁਖੀ ਇਹਨਾਂ ਜਿਹੜੇ ਯੋਜਨਾ ਬਣਾਈ ਜਾ ਰਹੀ ਹੈ ਉਹਨਾਂ ਨੂੰ ਸਹੀ ਸਿੱਧ ਕਰਾਉਂਦੇ ਆ, ਤਾਂ ਨਾਲ ਹੀ ਇਹ ਵਾਅਦਾ ਕਰਦੇ ਕਿ ਜਿਹੜੇ ਕਾਨੂੰਨ ਹੈ ਕਦੇ ਕਿਸੇ ਕੀਮਤ ਤੇ ਰੱਦ ਨਹੀਂ ਕੀਤੇ ਜਾਣਗੇ। ਦੇਖੋ, ਸੈਨਾ ਸਾਡੇ ਵਾਸਤੇ ਪੂਜਨੀ ਹੈ, ਸੈਨਾ ਦੇ ਅਫਸਰ ਵੀ ਸਾਡੇ ਵਾਸਤੇ ਪੂਜਨੀ ਹੈ, ਪਰ ਸਾਨੂੰ ਦੁੱਖ ਹੁੰਦਾ ਹੈ, ਮਨ 'ਚ ਉਦਾਸੀ ਆਉਂਦੀ ਹੈ ਕਿ ਉਹ ਵੀ ਸਰਕਾਰ ਦੇ ਬਿਲਕੁਲ ਜਿਹੜੀ ਲਾਈਨ ਹੈ ਉਹਨੂੰ ਮਤਲਬ ਫੋਲੋ ਕਰ ਰਿਹਾ ਹੈ। ਤੇ ਜਿਹੜੀ ਸੈਨਾ ਦਾ ਹਿੱਤ ਹੈ, ਕਿੱਦਾਂ ਅਸੀਂ ਕਹਿ ਸਕਦੇ ਹਾਂ ਵੀ 4 ਸਾਲ ਵਾਸਤੇ ਤੁਸੀਂ ਕਿੱਦਾਂ ਟ੍ਰੇਨ ਕਰ ਲਓਗੇ ਇੱਕ ਫੌਜੀ ਨੂੰ? ਫੌਜੀ ਨੂੰ ਟ੍ਰੇਨ ਕਰਨ ਵਾਸਤੇ 5-5 7-7 ਸਾਲ ਲੱਗ ਜਾਂਦੇ ਆ। ਤੁਸੀਂ 6 ਮਹੀਨੇ 'ਚ ਕਹਿੰਦੇ ਹੋ ਅਸੀਂ ਟ੍ਰੇਨ ਕਰਕੇ ਉੱਥੇ ਭੇਜ ਦੇਵਾਂਗੇ, ਸਰਹੱਦ ਤੇ ਉਹਨੂੰ ਲੜਨ ਵਾਸਤੇ ਭੇਜ ਦੇਵਾਂਗੇ। ਇਹ ਪੋਸੀਬਲ ਹੀ ਨਹੀਂ ਹੈ। ਕੋਈ ਵੀ ਸਮਝਦਾਰ ਬੰਦਾ ਇਹ ਨਹੀਂ ਸੋਚ ਸਕਦਾ ਕਿ ਜਿਹੜੇ ਇੱਕ ਫੌਜੀ ਤਿਆਰ ਹੁੰਦਾ 6 ਸਾਲ 'ਚ ਜਾਂ 5 ਸਾਲ 'ਚ, ਉਹਨੂੰ ਤੁਸੀਂ 6 ਮਹੀਨੇ ਵਿੱਚ ਤਿਆਰ ਕਰ ਲਓਗੇ ਉਸ ਤਰ੍ਹਾਂ ਦਾ। ਇਹ ਪੋਸੀਬਲ ਹੀ ਨਹੀਂ ਹੈ। ਤੇ ਉਹ ਜਿਹੜੇ ਇਸ ਗੱਲ ਦਾ ਸਾਨੂੰ ਦੁੱਖ ਹੁੰਦਾ ਹੈ। ਵੈਸੇ ਉਹ ਸਾਡੇ ਵਾਸਤੇ ਫੌਜ ਤੇ ਸਾਨੂੰ ਸਾਡੇ ਮਨ ਵਿੱਚ ਬਹੁਤ ਸ਼ਰਧਾ ਹੈ, ਜਰਨਲਾਂ ਬਾਰੇ ਬਹੁਤ ਸ਼ਰਧਾ। ਅਸੀਂ ਉਹਨਾਂ ਦੇ ਖਿਲਾਫ ਇੱਕ ਸ਼ਬਦ ਵੀ ਨਹੀਂ ਕਹਿਣਾ ਚਾਹੁੰਦੇ। ਅਸੀਂ ਉਹਨਾਂ ਦੇ ਹਮੇਸ਼ਾ ਹੱਕ 'ਚ ਬੋਲਾਂਗੇ ਕਿਉਂਕਿ ਸਾਡੀ ਫੌਜ ਹੈ, ਦੇਸ਼ ਦੀ ਫੌਜ ਹੈ। ਬੀਜੇਪੀ ਦੇ ਵੱਲੋਂ ਤਰਕ ਦਿੱਤਾ ਜਾਂਦਾ ਹੈ ਕਿ ਉਹ 4 ਸਾਲ ਜਿਹੜੇ ਵੰਡ ਵਰਤ ਕੇ ਜਿਹੜੇ ਭਾਰਤ ਦੇ ਨੌਜਵਾਨ ਹੈ ਉਹ ਦੇਸ਼ ਹਿੱਤ ਸੇਵਾ ਕਰਨਗੇ। ਤਾਂ ਪਰ ਵੱਡਾ ਸਵਾਲ ਇਹ ਆ ਜਾਂਦਾ ਕਿ ਜਿਹੜੇ 4 ਸਾਲ ਸੇਵਾ ਕਰਨ ਤੋਂ ਬਾਅਦ ਵਿੱਚ ਉਹ ਫੌਜ ਵਾਲੀ ਟ੍ਰੇਨਿੰਗ ਲੈ ਕੇ ਘਰਾਂ ਵਿੱਚ ਕੰਮਕਾਰ ਕਰਨਗੇ ਜਾਂ ਫਿਰ ਮਜ਼ਦੂਰੀ ਕਰਨਗੇ। ਉਹ ਇੱਕ ਬੀਜੇਪੀ ਦੇ ਭਾਰੀ ਵੱਡੇ ਆਫਿਸ ਬੀਅਰ ਨੇ ਇਹ ਗੱਲ ਸਪਸ਼ਟ ਵੀ ਕਰ ਦਿੱਤੀ ਹੈ ਕਿ ਜਦੋਂ ਅਗਨੀਵੀਰ 4 ਸਾਲ ਬਾਅਦ ਬਾਹਰ ਆਉਣਗੇ ਤਾਂ ਅਸੀਂ ਉਹਨੂੰ ਆਪਣੇ ਆਫਿਸਾਂ 'ਚ ਸਿਕਿਉਰਿਟੀ ਗਾਰਡ ਰੱਖਾਂਗੇ। ਦੇਖੋ, ਇਹ ਲੈਵਲ ਉਹ ਸੋਚ ਰਿਹਾ ਹੈ ਕਿ ਅਗਨੀਵੀਰਾਂ ਦਾ ਇਹ ਲੈਵਲ ਹੋਏਗਾ। ਤੁਸੀਂ ਇੱਕ ਛੋਟੀ ਜਿਹੀ ਗੱਲ ਸੋਚੋ, ਇੱਕ 12ਵੀਂ ਕਲਾਸ ਦਾ ਬੱਚਾ ਫੌਜ ਵਿੱਚ ਜਾਂਦਾ ਹੈ ਤੇ ਉਹ 4 ਸਾਲ ਉੱਥੇ ਲਗਾ ਕੇ ਆਉਂਦਾ ਹੈ। ਜਿਹੜਾ ਉਹਦਾ ਨਾਲ ਦਾ ਪੜ੍ਹਨ ਵਾਲਾ ਬੱਚਾ ਹੈ
ਉਹ ਤੱਕ BA ਕਰ ਚੁੱਕਿਆ ਹੋਵੇਗਾ, MBA ਕਰ ਚੁੱਕਿਆ ਹੋਵੇਗਾ, ਉਹਦਾ ਸਕਿੱਲ ਸੈੱਟ ਕਿੰਨਾ ਜ਼ਿਆਦਾ ਹੋਏਗਾ। ਇਹਨੇ 6 ਮਹੀਨੇ ਦੀ ਟ੍ਰੇਨਿੰਗ ਲਈ ਹੈ, ਟ੍ਰੇਨਿੰਗ ਵੀ ਪੂਰੀ ਨਹੀਂ ਹੈ ਨਾ। ਜੇ ਪੂਰੀ ਟ੍ਰੇਨਿੰਗ ਵੀ ਮਿਲ ਜਵੇ ਫਿਰ ਵੀ ਅੱਗੇ ਆ ਕੇ ਸਮਾਜ ਵਿੱਚ, ਨੌਕਰੀਆਂ ਵਿੱਚ, ਟ੍ਰੇਡ ਐਂਡ ਇੰਡਸਟਰੀ ਵਿੱਚ ਉਹਨਾਂ ਦੀ ਜਗ੍ਹਾ ਬਣ ਸਕਦੀ ਆ। ਪਰ ਇਹ ਨਾ ਉਧਰ ਦੇ ਰਹਿਣਗੇ ਨਾ ਉਧਰ ਦੇ ਰਹਿਣਗੇ ਜਦੋਂ ਉਹਨੂੰ ਬਾਹਰ ਕੱਢਿਆ ਜਾਏਗਾ ਫੌਜ ਤੋਂ। ਬੀਜੇਪੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਸਮਰਥਕ ਨੇ, ਚਾਹੇ ਉਹਨਾਂ ਦੇ ਕੈਂਡੀਡੇਟਸ ਦੀ ਗੱਲ ਕੀਤੀ ਜਾਵੇ, ਜਿੰਨੇ ਵਿਧਾਇਕ ਉਮੀਦਵਾਰ ਨੇ, ਤਾਂ ਉਹਨਾਂ ਨੂੰ ਇਹ ਕਿਉਂ ਨਹੀਂ ਲੱਗਦਾ ਉਹ ਇਹ ਕਾਨੂੰਨਾਂ ਦੀ ਵਿਰੋਧਤਾ ਕਿਉਂ ਨਹੀਂ ਕਰਦੇ, ਜਾਂ PM ਮੋਦੀ ਸਾਹਿਬ ਕੋਲ ਇਹ ਗੱਲ ਕਿਉਂ ਨਹੀਂ ਲੈ ਕੇ ਜਾਂਦੇ? ਕਿਉਂ ਕਿਹੜੇ ਪਾਸੇ ਵੱਲੇ ਦੇਸ਼ ਨੂੰ ਧੱਕਿਆ ਜਾ ਰਿਹਾ? ਕਿ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਅਸੀਂ ਲੋਕਾਂ ਦੇ ਵਿੱਚ ਜਾਣਾ ਹੈ? ਜਿਸ ਤਰ੍ਹਾਂ ਪਹਿਲਾਂ ਸਾਡਾ ਵਿਰੋਧ ਹੁੰਦਾ ਹੈ, ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਲੋਕ ਹੈ, ਲੋਕਤੰਤਰ ਹੈ, ਲੋਕਤੰਤਰ ਦੀ ਗੱਲ ਸੁਣੀ ਜਾਂਦੀ ਹੈ, ਤਾਂ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਿਰੋਧ। ਮੈਨੂੰ ਲੱਗਦਾ ਕਿ ਮੋਦੀ ਸਰਕਾਰ ਨੇ ਦੇਸ਼ ਦੀ ਲੋਕਤੰਤਰ ਦੀ ਜਿਹੜੀ ਸੰਸਥਾਵਾਂ ਸੀ ਨਾ, ਉਹਨਾਂ 'ਤੇ ਬਹੁਤ ਭਾਰੀ ਚੋਟ ਮਾਰੀ ਹੈ ਤੇ ਲੋਕਤੰਤਰ ਕਰੀਬ ਖਤਮ ਹੋ ਗਿਆ ਤੇ ਡਿਕਟੇਟਰਸ਼ਿਪ ਵੱਲ ਜਿਹੜਾ ਦੇਸ਼ ਹੈ ਉਹ ਵੱਧ ਰਿਹਾ। ਇਸੇ ਕਰਕੇ ਜਿਹੜਾ ਵੀ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਹੈ ਉਹਦਾ ਵਿਰੋਧ ਕਰਦਾ ਹੈ, ਉਹਨੂੰ ਦੇਸ਼ ਦਾ ਦੁਸ਼ਮਣ ਕਰਾਰ ਦਿੱਤਾ ਜਾਂਦਾ ਹੈ। ਤੁਸੀਂ ਪਿੱਛੇ ਵੀ ਦੇਖਿਆ ਤੇ ਜਿਹੜੇ ਮੋਦੀ ਸਰਕਾਰ ਦੇ BJP ਦੇ ਅੰਧ ਭਗਤ ਹੈ, ਉੱਥੇ ਅੰਧ ਭਗਤੀ ਦਾ ਕਲਚਰ ਡਿਵੈਲਪ ਹੋ ਰਿਹਾ ਹੈ ਤੇ ਮੋਦੀ ਨੇ ਜੋ ਬੋਲਤਾ ਉਹ ਅੱਗੇ ਚੱਲੇਗਾ। ਉਹਨੂੰ ਕੋਈ ਮੁਖਾਲਫਤ ਕਰਨ ਦਾ ਜਾਂ ਉਸ 'ਤੇ ਕੋਈ ਸਵਾਲ ਚੱਕਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਅਸੀਂ ਤਾਂ ਇੱਥੇ ਤੱਕ ਸੁਣਿਆ ਹੈ ਕਿ ਜਿਹੜੇ ਸੀਨੀਅਰ ਬੰਦੇ ਹੈ, ਜਿਹੜੇ ਸੀਨੀਅਰ ਕੈਬਨਿਟ ਕੁਲੀਗਸ ਹੈ ਜਾਂ ਬਿਊਰੋਕਰੇਟਸ ਹੈ, ਉਹ ਵੀ ਮੋਦੀ ਦੇ ਸਾਹਮਣੇ ਬੋਲ ਨਹੀਂ ਸਕਦੇ, ਉਹਨੂੰ ਰਾਏ ਵੀ ਨਹੀਂ ਦੇ ਸਕਦੇ। ਮੋਦੀ ਨੇ ਜੋ ਕਹਿਤਾ ਉਹ ਫਾਈਨਲ ਵਰਡ ਹੈ। ਇਹ ਦੇਸ਼ ਦੇ ਹਾਲਾਤ ਹੋ ਰਿਹਾ। ਇੱਕ ਬੰਦਾ 140 ਕਰੋੜ ਬੰਦਿਆਂ ਦੀ ਕਿਸਮਤ ਨੂੰ ਲਿਖ ਰਿਹਾ ਹੈ। ਇਹ ਦੇਸ਼ ਵਾਸਤੇ ਕੋਈ ਚੰਗੀ ਗੱਲ ਨਹੀਂ ਹੈ। ਕੱਲ 25 ਜੂਨ ਦਾ ਦਿਨ ਸੀ ਤਾਂ PM ਮੋਦੀ ਲੋਕਾਂ ਦੇ ਮੁਖਾਤਬ ਹੁੰਦੇ ਤਾਂ ਕਹਿੰਦੇ ਨੇ ਕਿ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 1975 25 ਜੂਨ ਨੂੰ ਐਮਰਜੈਂਸੀ ਲਾਈ ਗਈ ਸੀ, ਜਿਹਦੇ ਨਾਲ ਜਿਹੜਾ ਭਾਰਤ ਪਿੱਛੇ ਵੱਲ ਨੂੰ ਗਿਆ ਹੈ। ਇਸ ਗੱਲ ਨੂੰ ਕਿਵੇਂ ਦੇਖਿਆ? ਦੇਖੋ, ਭਾਰਤ ਪਿੱਛੇ ਵੱਲ ਨੂੰ ਗਿਆ ਕਿ ਅੱਗੇ ਵੱਲ ਨੂੰ ਗਿਆ, ਸਾਰੀ ਦੁਨੀਆ ਜਾਣਦੀ ਹੈ। 2014 ਨੂੰ ਅਸੀਂ ਕਿਸ ਹਾਲਤ ਵਿੱਚ ਸੀਗੇ, 1947 ਤੋਂ ਲੈ ਕੇ ਕਿੰਨੀ ਤਰੱਕੀ ਕੀਤੀ ਹੈ, ਕਿੰਨੀ ਸਾਡੀ ਗਰੋਥ ਹੋਈ ਹੈ। ਮਨਮੋਹਨ ਸਿੰਘ ਸਰਕਾਰ ਨੇ 27 ਕਰੋੜ ਬੰਦੇ ਗਰੀਬੀ ਦੀ ਰੇਖਾ ਤੋਂ ਚੱਕ ਕੇ ਮਿਡਲ ਕਲਾਸ ਲੈ ਕੇ ਆਉਂਦੇ ਸੀਗੇ ਤੇ ਮੋਦੀ ਸਰਕਾਰ ਨੇ 23 ਕਰੋੜ ਵਾਪਸ ਗਰੀਬੀ ਰੇਖਾ ਦੇ ਥੱਲੇ ਭੇਜ ਦਿੱਤੇ ਆ। ਇਹ ਹਾਲਾਤ ਇਹਨਾਂ ਨੇ ਕੀਤੇ ਆ। ਸਾਡੇ ਕਾਂਗਰਸ ਦੇ ਟਾਈਮ 'ਚ ਕਾਂਗਰਸ ਨੇ ਹਮੇਸ਼ਾ ਦੇਸ਼ ਦੇ ਵਿਕਾਸ ਦੀ ਗੱਲ ਕੀਤੀ ਹੈ, ਦੇਸ਼ ਨੂੰ ਇਕੱਠੇ ਰੱਖਣ ਦੀ ਗੱਲ ਕੀਤੀ ਹੈ, ਜਿਹੜੇ ਸਮਾਜ ਦੇ ਛੋਟੇ ਤਬਕੇ ਹੈ, ਜਿਹੜੇ ਥੋੜ੍ਹੇ ਨਿਚਲੇ ਤਬਕੇ ਹੈ, ਉਹਨਾਂ ਨੂੰ ਉੱਪਰ ਲਿਆਉਣ ਦੀ ਗੱਲ ਕੀਤੀ ਹੈ। ਔਰ ਜਿਹੜਾ ਡੇਟਾ ਹੈਗਾ, ਇਕਨੋਮਿਕ ਡੇਟਾ ਹੈਗਾ, ਵਰਲਡ ਬੈਂਕ ਦਾ ਡੇਟਾ ਹੈਗਾ, ਉਹ ਇਸ ਗੱਲ ਦੀ ਤਕੀਦ ਕਰਦਾ ਹੈ ਕਿ ਬਹੁਤ ਭਾਰੀ ਤਰੱਕੀ ਹੋਈ ਹੈ ਉਹਨਾਂ ਦਾ। ਮੋਦੀ ਸਰਕਾਰ ਤਾਂ ਦੇਸ਼ ਨੂੰ ਥੱਲੇ ਲਿਜਾ ਰਹੀ ਹੈ। ਜਿਹੜੀ ਆ ਜਗਦੀਪਤ ਸਕੀਮ ਵੀ ਲਿਆਂਦੀ ਗਈ ਹੈ, ਇਸ ਕਰਕੇ ਲਿਆਂਦੀ ਗਈ ਕਿ ਅੱਜ ਸਰਕਾਰ ਕੋਲੇ ਪੈਸੇ ਨਹੀਂ ਹੈ ਫੌਜ ਨੂੰ ਤਨਖਾਹ ਦੇਣ ਵਾਸਤੇ। ਇਹਦੇ ਵਾਸਤੇ ਤੁਸੀਂ ਕੀ ਮੈਸੇਜ ਭੇਜ ਰਹੇ ਹੋ ਚਾਈਨਾ ਨੂੰ, ਪਾਕਿਸਤਾਨ ਨੂੰ, ਦੇਸ਼ ਦੇ ਦੁਸ਼ਮਣਾਂ ਨੂੰ ਕਿ ਭਾਰਤ ਇੱਕ ਐਸੀ ਸਥਿਤੀ ਵਿੱਚ ਆ ਗਿਆ, ਐਸੀ ਹਾਲਤ ਵਿੱਚ ਆ ਗਿਆ ਹੈ ਕਿ ਫੌਜ ਨੂੰ ਦੇਣ ਵਾਸਤੇ ਪੈਸੇ ਨਹੀਂ ਹੈ। ਇਹ ਬੜੀ ਮਾੜੀ ਗੱਲ ਹੈ ਸਾਡੇ ਦੇਸ਼ ਵਾਸਤੇ। ਕਾਂਗਰਸ ਦਾ ਫਰਜ਼ ਹੈ ਅੱਜ ਕਿ ਅੱਜ ਦੁਬਾਰਾ ਖੜੀ ਹੋਏਗੀ ਤੇ ਦੇਸ਼ ਨੂੰ ਐਸੀਆਂ ਨੀਤੀਆਂ ਤੋਂ, ਐਸੀਆਂ ਸਕੀਮਾਂ ਤੋਂ ਨਿਜਾਤ ਦਿਲਵਾਏਗੀ, ਸੰਵਿਧਾਨਕ ਤਰੀਕੇ ਅਪਣਾਉਂਦੇ ਹੋਏ। ਜਿਹੜਾ ਇਹ ਪਰਸੈਪਸ਼ਨ ਬਣਾ ਰਹੇ ਆ ਨਾ ਵੀ ਅਸੀਂ ਇਹਨਾਂ ਨੂੰ ਕਾਰਪੋਰੇਟ 'ਚ ਐਡਜਸਟ ਕਰਾਂਗੇ, ਫਲਾਣੀ ਜਗ੍ਹਾ ਐਡਜਸਟ। ਦੇਖੋ 4 ਸਾਲ ਬਾਅਦ ਇੱਕ ਫੌਜੀ ਦੀ ਤਨਖਾਹ ਕਿੰਨੀ ਹੋਏਗੀ? 50,000 ਰੁਪਇਆ ਜਾਂ 45 ਲਗਾ ਲਓ, ਠੀਕ ਹੈ। ਕਿਹੜਾ ਕਾਰਪੋਰੇਟ ਹਾਊਸ ਹੈ ਜਿਹੜਾ ਉਹਨੂੰ 45 'ਚ 5,000 ਵੀ ਫਾਲਤੂ ਦੇ ਦੇਊਗਾ? ਉਹ ਦੁਬਾਰਾ ਉੱਥੇ ਆਊਗਾ 10-12,000 15,000 ਦੇ ਚੱਕਰ। ਕੀ ਹੈਗਾ ਕੋਈ ਕਾਰਪੋਰੇਟ ਹਾਊਸ? ਪਹਿਲੇ ਵੀ 55,000 ਫੌਜੀ ਸਾਡੇ ਹਰ ਸਾਲ ਰਿਟਾਇਰ ਹੁੰਦੇ ਆ, ਠੀਕ ਹੈ ਜੀ। ਉਹਨਾਂ ਨੂੰ ਕਿਹੜੇ ਕਾਰਪੋਰੇਟ ਨੇ ਐਡਜਸਟ ਔਰ ਕਿੰਨਾ ਕਰ ਲਿਆ? 1.8% ਜਿਹੜਾ ਨਾ ਜੀ, 1.8% ਟੋਟਲ ਜਿਹੜਾ ਉਹਦੇ 'ਚ ਐਡਜਸਟ ਹੋਇਆ। ਕਿਹੜਾ ਕਾਰਪੋਰੇਟ ਨੇ ਇਹਨਾਂ ਨੇ ਐਡਜਸਟ ਕਰ ਲਿਆ ਜੀ ਫਲਾਣੀ ਜਗ੍ਹਾ ਅਸੀਂ ਐਡਜਸਟ ਕਰ ਲਾਂਗੇ, ਇਹਨਾਂ ਕੋਲ ਬੜੀਆਂ ਨੌਕਰੀਆਂ ਜੀ, ਸਭ ਜਵਾਬ ਦਿਖਾਏ ਜਾਏ। ਰੈਵਨਿਊ ਦੇ ਕੋਸਟ ਤੇ ਇੱਕ ਪਾਸੇ ਸਾਡੇ ਚਾਈਨਾ ਬੈਠਾ, ਇੱਕ ਪਾਸੇ ਸਾਡੇ ਪਾਕਿਸਤਾਨ ਬੈਠਾ, ਔਰ ਅਸੀਂ ਆਪਣਾ ਰੈਵਨਿਊ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਾਂ ਰੈਵਨਿਊ ਇੱਥੋਂ ਹੀ ਬਚਾਉਣਾ। ਕਿੰਨੇ ਅਦਾਰੇ ਆ, ਹੋਰ ਕਿੰਨੇ ਬੈਲੂਨ ਤੁਹਾਡੇ ਫੁੱਟ ਚੁੱਕੇ ਆ। ਕਦੀ ਤੁਸੀਂ ਆਪਣਾ ਲਗਾ ਲੈਂਦੇ ਹੋ ਨੋਟਬੰਦੀ ਦੇ ਬੈਲੂਨ ਤੁਹਾਡਾ ਫੁੱਟ ਗਿਆ, GST ਦਾ ਬੈਲੂਨ ਤੁਹਾਡਾ ਫੁੱਟ ਗਿਆ। ਇਹ ਤੀਜਾ ਇਹ ਲਗਾ ਲਓ ਜੀ ਤੁਸੀਂ। ਟੋਟਲ ਇੱਦਾਂ ਲੱਗ ਰਿਹਾ ਵੀ ਪੂਰਾ ਦੇਸ਼ ਇੱਕ ਪਾਸੇ ਹੈ ਔਰ ਇਹਨਾਂ ਦੀ ਇਹ ਸਕੀਮ ਇੱਕ ਪਾਸੇ। ਸਾਨੂੰ ਇੱਦਾਂ ਦੀ ਮਹਿਸੂਸ ਹੋਣਾ ਸ਼ੁਰੂ ਹੋਇਆ ਵੀ ਅਗਰ ਇਹਦੇ ਵਿੱਚ ਸਿਰਫ 4 ਸਾਲ ਦੇ ਵਿੱਚ 3 ਸਾਲ ਤੇ ਉਹ ਦੌੜ ਲਗਾਉਂਦੇ ਆ ਜੀ ਫੌਜੀ, ਦੌੜ ਲਗਾਉਣੀ ਪੈਂਦੀ ਉਹਨਾਂ ਨੂੰ 3 ਸਾਲ ਲਗਾਤਾਰ। ਜੇ ਆਪਾਂ ਤੁਹਾਡੀ ਪਾਰਟੀ ਦੀ ਗੱਲ ਕਰ ਲਈਏ ਤਾਂ ਇਸ ਬਾਬਤ ਕੋਈ ਸਖਤ ਐਕਸ਼ਨ ਲੈ ਰਹੇ ਹੋ? ਜਿਸ ਤਰ੍ਹਾਂ ਕਿਸਾਨ ਮੋਰਚੇ ਦੀ ਗੱਲ ਕੀਤੀ ਜਾਂਦੀ ਹੈ, ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕੀਤੀ ਜਾਂਦੀ ਹੈ, ਪੱਕਾ ਮੋਰਚਾ ਲੱਗਾ ਸੀ, ਤਾਂ ਇਸ ਬਾਬਤ ਤੁਸੀਂ ਸੁਹਿਰਦ ਹੋ ਕੇ ਕੋਈ ਅਗਲਾ ਪੈਂਤੜਾ ਉਲੀਕ ਰਹੇ ਹੋ? ਅੱਜ ਦੇ ਦਿਨ ਅਸੀਂ ਸਿੰਬੋਲਿਕ ਅਸੀਂ ਕੀਤਾ। ਪੂਰੇ ਹਿੰਦੁਸਤਾਨ ਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੀ ਕਾਲ ਹੈ। ਪੂਰੇ ਹਿੰਦੁਸਤਾਨ 'ਚ ਧਰਨੇ ਪ੍ਰਦਰਸ਼ਨ ਅਸੀਂ ਕਰ ਰਹੇ ਹਾਂ ਔਰ ਸੋਲੀਡੈਰਿਟੀ ਦਿਖਾ ਰਹੇ ਹਾਂ ਵੀ ਅਸੀਂ ਯੁਵਾ ਸ਼ਕਤੀ ਦੇ ਨਾਲ ਆ। ਅਸੀਂ ਜਿੰਨੇ ਵੀ ਯੁਵਾ ਹੈਗੇ ਉਹਨਾਂ ਦੇ ਨਾਲ ਆ, ਉਹਨਾਂ ਦੇ ਫਿਊਚਰ ਦੇ ਨਾਲ ਅਸੀਂ ਨਹੀਂ ਹੋਣ ਦਿਆਂਗੇ। ਅਸੀਂ ਕੋਸ਼ਿਸ਼ ਕਰਾਂਗੇ ਜਿੱਥੋਂ ਤੱਕ ਸਾਡੀ ਬਾਹ ਚੱਲੀ, ਅਸੀਂ ਨਹੀਂ ਇਹਨਾਂ ਨੂੰ ਹੋਣ ਦਿਆਂਗੇ ਵੀ ਇਹਨਾਂ ਨਾਲ ਧੱਕਾ ਹੋ ਸਕੇ।
ਇਹਨਾਂ ਬਾਰੇ ਕਿਹਾ ਜਾਂਦਾ ਕਿ ਲੋਕਤੰਤਰ ਦੇਸ਼ ਹੈ, ਤਾਂ ਜਿਸ ਤਰੀਕੇ ਦੇ ਨਾਲ ਜਿਹੜੇ ਅਗਨੀਪਥ ਦੇ ਯੋਜਨਾ ਦੇ ਤਹਿਤ ਨੌਜਵਾਨ ਵਿਰੋਧ ਕਰਦੇ ਆ, ਤਾਂ ਜਿਸ ਤਰੀਕੇ ਦੇ ਨਾਲ ਹੁੱਲੜਬਾਜ਼ੀ ਕੀਤੀ ਜਾਂਦੀ ਹੈ, ਕੀ ਲੱਗਦਾ ਇਹ ਸਲੀਕਾ ਸਹੀ ਹੈ? ਉਹ ਨਹੀਂ, ਦੇਖੋ ਸਾਡਾ ਸੰਘਰਸ਼ ਦਾ ਰਸਤਾ ਰਿਹਾ ਹਮੇਸ਼ਾ, ਲੇਕਿਨ ਇਦਾਂ ਦੇ ਕੰਮ ਨਹੀਂ, ਅਸੀਂ ਬਿਲਕੁਲ ਨਹੀਂ ਅਸੀਂ ਉਹਨੂੰ ਸਪੋਰਟ ਕਰਦੇ ਹੈਗੇ ਵੀ ਅਸੀਂ ਆਪਣੀਆਂ ਪ੍ਰਾਪਰਟੀਆਂ ਨੂੰ ਆਪਣੇ ਲੋਕ, ਉਹ ਸਾਡੀਆਂ ਪ੍ਰਾਪਰਟੀਆਂ ਅਸੀਂ ਉਹਨਾਂ ਨੂੰ ਅੱਗ ਲਗਾ ਕੇ ਅਸੀਂ ਵਾਇਲੈਂਸ ਕ੍ਰੀਏਟ ਕਰੀਏ, ਉਹ ਗੱਲ ਠੀਕ ਨਹੀਂ ਹੈਗੀ ਜੀ। ਉਹਦੇ ਵਾਸਤੇ ਅਸੀਂ ਉਹਨਾਂ ਨੂੰ ਇਸ ਚੀਜ਼ ਨੂੰ ਸਪੋਰਟ ਨਹੀਂ ਕਰਾਂਗੇ। ਉਹਨਾਂ ਨੂੰ ਠੀਕ ਹੈ, ਉਹਨਾਂ ਦਾ ਬਹੁਤ ਹਿੱਲਿਆ ਪਿਆ ਸਿਸਟਮ ਹਿੱਲ ਗਿਆ ਹੈਗਾ। ਜਿਸ ਤਰ੍ਹਾਂ ਬੰਦਾ 3 ਸਾਲ ਤੋਂ ਦੌੜ ਲਗਾ ਰਿਹਾ, ਜਿਹੜਾ ਬੱਚਾ 3 ਸਾਲ ਤੋਂ ਆਪਣੇ ਤਿਆਰੀ ਕਰ ਰਿਹਾ, ਆਪਣੀ ਫਿਜ਼ੀਕਲ ਉਹ ਕਰ ਰਿਹਾ ਹੈਗਾ। ਦੇਖੋ 12ਵੀਂ ਬੱਚਾ ਜਿਹੜਾ ਨਾ ਉਹਦੇ ਚੱਲ ਜਾਂਦਾ ਹੈਗਾ, ਠੀਕ ਹੈ। 4 ਸਾਲ ਬਾਅਦ ਉਹਦੇ ਕੋਲ ਜਿਹੜੇ ਜੋ ਕੁਛ ਉਹਦੇ ਕੋਲ ਹੈਗਾ ਨਾ ਜੀ, ਉਹਦੇ ਹਿਸਾਬ ਨਾਲ ਉਹ ਜਿਹੜਾ ਆਖਰੀ ਸਾਲ ਉਹਨੂੰ ਤਨਖਾਹ ਮਿਲਣੀ ਉਹਦੇ ਤੋਂ ਬਹੁਤ ਘੱਟ ਮਿਲਣਾ ਉਹਨੂੰ, ਜੋ ਸਾਨੂੰ ਲੱਗ ਰਿਹਾ, ਜੋ ਸਮਾਜ ਇਸ ਵੇਲੇ ਜਿਸ ਤਰੀਕੇ ਨਾਲ ਚੱਲ ਰਿਹਾ ਜੀ। ਕਿਉਂਕਿ ਆਲਰੇਡੀ ਅਨਐਮਪਲੋਇਮੈਂਟ ਆਲਰੇਡੀ ਇੰਨੀ ਜ਼ਿਆਦਾ, ਬਹੁਤ ਜ਼ਿਆਦਾ ਅਨਐਮਪਲੋਇਮੈਂਟ ਹੈ। ਉਹ ਇਹਨਾਂ ਨੇ ਫੈਲਾ ਵੀ ਦਿੱਤੀ ਹੈ ਜੀ। 2 ਕਰੋੜ ਨੌਕਰੀਆਂ ਕਹਿੰਦੇ ਸੀ ਅਸੀਂ ਦੇਵਾਂਗੇ ਜੀ ਸਾਲ 'ਚ। ਕਿੱਥੇ ਚਲੇ ਗਏ ਅਸੀਂ? ਕਿੱਥੇ ਪਹੁੰਚ ਗਿਆ ਸਾਡਾ ਹਿੰਦੁਸਤਾਨ ਜੀ? ਕਿੱਥੇ ਪਹੁੰਚ ਗਏ ਅਸੀਂ? ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੈਂ ਡੇਜ਼ੀ ਵਾਲੀਆ। ਕਿਵੇਂ ਦੇਖਦੇ ਹੋ ਜੀ ਲਗਾਤਾਰ ਜਿਹੜੇ ਬੀਜੇਪੀ ਦੇ ਵੱਲੋਂ ਕਾਨੂੰਨ ਲਿਆਏ ਜਾਂਦੇ, ਚਾਹੇ ਉਹ ਕਿਸਾਨਾਂ ਦੀ ਗੱਲ ਹੋਵੇ, ਚਾਹੇ ਨੌਜਵਾਨਾਂ ਦੀ ਗੱਲ ਹੋਵੇ ਮੌਜੂਦਾ ਸਮੇਂ ਦੇ ਵਿੱਚ, ਤਾਂ ਇਹਨਾਂ ਕਾਨੂੰਨਾਂ ਨੂੰ ਲਿਆਉਣ ਦੀ ਮਨਸ਼ਾ ਕੀ ਹੈ ਬੀਜੇਪੀ ਦੀ? ਮੈਨੂੰ ਤਾਂ ਲੱਗਦਾ ਹੈ ਜਿਹੜੀ ਬੀਜੇਪੀ ਦੀ ਮਨਸ਼ਾ ਹੈ ਉਹ ਦੇਸ਼ ਨੂੰ ਵੇਚਣ ਦੀ ਹੈ। ਸਭ ਤੋਂ ਪਹਿਲਾਂ ਉਹ ਕੋਈ ਨਾ ਕੋਈ ਕਾਨੂੰਨ ਐਸਾ ਲਿਆਉਂਦੇ ਜਿਹਦੇ ਪਿੱਛੇ ਸੰਘਰਸ਼ ਸੜਕਾਂ ਤੇ ਆ ਜਾਂਦਾ ਹੈ। ਇਹ ਕਿਉਂ ਇੰਜ ਦਾ ਕਾਨੂੰਨ ਲਿਆਉਂਦੇ ਆ ਜਿਹੜੇ ਲੋਕਾਂ ਨੂੰ ਹੀ ਨਹੀਂ ਪਸੰਦ ਹੁੰਦਾ, ਜਿਨ੍ਹਾਂ ਪਿੱਛੇ ਬਣਾਉਂਦੇ ਆ ਉਹਨਾਂ ਨੂੰ ਉਹ ਕਾਨੂੰਨ ਪਸੰਦ ਨਹੀਂ ਹੁੰਦਾ। ਮੈਂ ਤੇ ਕਦੀ ਦੇਖਿਆ ਨਹੀਂ ਕਿ ਕੋਈ ਵੀ ਇਹਨਾਂ ਨੇ ਅੱਜ ਤੱਕ ਜੋ ਵੀ ਕਾਨੂੰਨ ਬਣਾਇਆ ਪਬਲਿਕ ਦੇ ਹੱਕ ਵਿੱਚ ਬਣਾਇਆ ਹੀ ਨਹੀਂ ਹੈ। ਮੈਨੂੰ ਲੱਗਦਾ ਦੇਸ਼ ਨੂੰ ਵੇਚਣ ਦੇ ਹੱਕ ਵਿੱਚ ਹੀ ਬਣਾਇਆ। ਉਹੀ ਆਪਣੇ 4 ਦੋਸਤਾਂ ਨੂੰ ਇਹ ਆਪਣਾ ਦੇਸ਼ ਵੇਚਣਾ ਚਾਹੁੰਦੇ ਆ। ਹੁਣ ਜਿਹੜਾ ਅਗਨੀਪਥ ਦਾ ਜਿਹੜਾ ਅੱਜ ਕੱਲ੍ਹ ਨਵਾਂ ਇਹਨਾਂ ਨੇ ਬਣਾਇਆ ਕਾਨੂੰਨ, ਬਿਲਕੁਲ ਮੈਨੂੰ ਤਾਂ ਲੱਗਦਾ ਕਿ ਅਕੋਰਡਿੰਗ ਟੂ ਮੀ, ਮੈਨੂੰ ਨਹੀਂ ਪਤਾ ਮੈਂ ਠੀਕ ਹਾਂ ਕਿ ਗਲਤ, ਸਾਡੀ ਕਾਂਗਰਸ ਵੀ ਇਹੀ ਫੀਲ ਕਰ ਰਹੀ ਹੈ ਕਿ ਯੁਵਾ ਦੇ ਹੱਕ ਵਿੱਚ ਨਹੀਂ ਹੈ ਇਹ ਮੈਨੂੰ ਤਾਂ ਲੱਗਦਾ ਆਰਐਸਐਸ ਦਾ ਜਿਹੜਾ ਇਹਨਾਂ ਦਾ ਕੈਡਰ ਇੰਨਾ ਜ਼ਿਆਦਾ ਨੀਚੇ ਤੱਕ ਜਾ ਚੁੱਕਿਆ ਹੈ। ਇਹ ਉਹਨਾਂ ਨੂੰ ਹੁਣ ਆਰਮਸ ਟ੍ਰੇਨਿੰਗ ਵਾਸਤੇ ਭੇਜਣੇ 4 ਸਾਲ ਇਹਨਾਂ ਨੇ ਉਹਨਾਂ ਨੂੰ ਟ੍ਰੇਨਿੰਗ ਦਿਵਾਉਣੀ ਹੈ। ਆਪਣੀ ਫੌਜ ਤਿਆਰ ਕਰ ਰਹੇ ਆ ਇਹ। ਉਸ ਤੋਂ ਬਾਅਦ ਉਹਨਾਂ ਨੂੰ 12-12 ਹਜ਼ਾਰ ਦੀਆਂ 2-2 ਜੋ ਵੀ ਆਪਣੀ ਜਗ੍ਹਾ ਤੇ ਨੌਕਰੀਆਂ ਦੇ ਦੇਣਗੇ। ਜਦ ਇਹਨਾਂ ਨੂੰ ਜ਼ਰੂਰਤ ਪਏਗੀ ਉਹਨਾਂ ਨੂੰ ਯੂਜ਼ ਕਰਨਗੇ, ਕਿਉਂਕਿ ਜੇ ਇਹਨਾਂ ਕੋਲ ਪੈਸਾ ਨਹੀਂ ਹੈ ਪੈਨਸ਼ਨ ਦੇਣ ਵਾਸਤੇ, ਜਦ ਆਲਰੇਡੀ ਸਾਡੀ ਭਰਤੀ ਇੰਨੀ ਅੱਛੀ ਚੱਲ ਰਹੀ ਸੀਗੀ, 16 ਸਾਲ ਵਾਸਤੇ ਭਰਤੀ ਹੁੰਦੀ ਸੀ ਜਵਾਨਾਂ ਦੀ, ਜਿਹਦੇ ਵਿੱਚ ਉਹਨਾਂ ਨੂੰ ਜਜ਼ਬਾ ਹੁੰਦਾ ਸੀ, ਦੇਸ਼ ਭਗਤੀ ਦਾ ਜਜ਼ਬਾ ਹੁੰਦਾ ਸੀ। 4 ਸਾਲ ਵਾਲਾ ਬੰਦਾ ਕਿਉਂ ਜਾਏਗਾ ਦੇਸ਼ ਵਾਸਤੇ ਮਰਨ ਵਾਸਤੇ? ਉਹਨਾਂ ਨੂੰ ਕੀ ਮਿਲੇਗਾ ਉਹਦੇ ਵਿੱਚ? ਉਹ ਜਜ਼ਬਾ ਹੀ ਨਹੀਂ ਪੈਦਾ ਹੋ ਸਕਦਾ। ਸਾਨੂੰ ਕੁਝ ਵੀ ਜੋ ਵੀ ਇਹ ਕਾਨੂੰਨ ਲਿਆਉਂਦੇ ਆ, ਮੈਨੂੰ ਲੱਗਦਾ ਹੁਣ ਸਾਨੂੰ ਇਹ ਟਾਈਮ ਹੈ ਕਿ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ, ਕਾਂਗਰਸ ਇੱਕ ਨੈਸ਼ਨਲ ਪਾਰਟੀ ਹੈ, ਰਾਹੁਲ ਜੀ ਇਹਦੀ ਅਗਵਾਈ ਕਰ ਰਹੇ ਹੈ, ਹਾਈ ਕਮਾਂਡ ਸਾਡੇ ਜੋ ਵੀ ਕਹਿੰਦੀ ਹੈ ਅਸੀਂ ਉਸ ਹਿਸਾਬ ਨਾਲ ਧਰਨੇ ਲੱਗ ਰਹੇ ਹਾਂ। ਪਰ ਸਾਰੇ ਦਿਲਾਂ ਵਿੱਚੋਂ ਅਸੀਂ ਬਿਲਕੁਲ ਇਸ ਗੱਲ ਦੇ ਨਾਲ ਆ ਕਿ ਸਾਰੇ ਦੇਸ਼ ਨੂੰ ਇਕੱਠਾ ਹੋ ਕੇ ਕਾਂਗਰਸ ਦੇ ਹੱਥ ਨਾਲ ਹੱਥ ਮਿਲਾ ਕੇ ਬੀਜੇਪੀ ਨੂੰ ਭਜਾਉਣਾ ਚਾਹੀਦਾ, ਬਿਕੋਜ਼ ਸੱਤਾਹੀਨ ਹੋ ਕੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਦੂਜੀ ਪਾਰਟੀਆਂ ਦਾ ਚੇਤਾ ਜਾਂਦਾ, ਦੂਜੀਆਂ ਪਾਰਟੀਆਂ ਨੂੰ ਆਮ ਕਰਕੇ ਘੇਰਦੇ ਨੇ। ਪਰ ਜਦੋਂ ਸੱਤਾ ਵਿੱਚ ਸਰਕਾਰਾਂ ਹੁੰਦੀਆਂ ਨਾ, ਤਾਂ ਉਸ ਵਕਤ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਾਂ ਇਸ ਤਰੀਕੇ ਦੇ ਨਾਲ ਗਲਤ ਕਾਨੂੰਨ ਲਿਆਂਦੇ ਜਾਂਦੇ ਨੇ ਜਿਹੜੇ ਲੋਕਾਂ ਦੇ ਹਿੱਤ ਵਿੱਚ ਨਹੀਂ, ਫਿਰ ਉਹਨਾਂ ਦਾ ਵਿਰੋਧ ਕਿਉਂ ਨਹੀਂ ਕੀਤਾ ਜਾਂਦਾ? ਹੁਣ ਸੱਤਾ ਵਿੱਚ ਆਮ ਆਦਮੀ ਪਾਰਟੀ ਵੀ ਹੈ, ਤਾਂ ਉਹਨਾਂ ਦੇ ਵੱਲੋਂ ਇੱਕ ਸਟੇਟਮੈਂਟ ਵੀ ਜਾਰੀ ਨਹੀਂ ਕੀਤੀ ਗਈ ਅਗਨੀਪਥ ਨੂੰ ਲੈ ਕੇ, ਕਿਉਂਕਿ ਸਾਰੇ ਆਪਣੀ ਕੁਰਸੀਆਂ ਸੰਭਾਲ ਕੇ ਬੈਠੇ ਹੋਏ ਆ। ਕਦੀ ਤਾਂ ਬੀਜੇਪੀ ਤੋਂ ਈਡੀ ਦੇ ਛਾਪੇ ਤੋਂ ਡਰ ਜਾਂਦੇ ਆ, ਕਦੀ ਉਹਨਾਂ ਨੂੰ ਆਪਣੀਆਂ ਪੋਸਟਾਂ ਦਾ ਡਰ ਹੁੰਦਾ, ਕਦੀ ਹੁੰਦਾ। ਪਰ ਪਬਲਿਕ ਹੁਣ ਜਾਗ ਚੁੱਕੀ ਹੈ, ਪਬਲਿਕ ਨੇ ਦੇਖ ਲਿੱਤਾ। ਸਭ ਤੋਂ ਪਹਿਲਾਂ ਤਾਂ ਸਾਡੀ ਵੋਟ ਦੀ ਕੀਮਤ ਬੀਜੇਪੀ ਨੇ 0 ਕਰ ਦਿੱਤੀ, ਕਿਉਂਕਿ ਜਦੋਂ ਅਸੀਂ ਕਿਸੇ ਨੂੰ ਵੋਟ ਪਾਉਂਦੇ ਆ, ਇੱਕ ਮੋਦੀ ਜੀ ਇਹੋ ਜਿਹਾ ਕਾਨੂੰਨ ਕਿਉਂ ਨਹੀਂ ਲਿਆਉਂਦੇ ਕਿ ਉਸੇ ਪਾਰਟੀ ਵਿੱਚ 5 ਸਾਲ ਕੰਮ ਕਰਨਾ ਪਏਗਾ? ਤੁਸੀਂ ਪਬਲਿਕ ਨੂੰ ਧੋਖਾ ਦਿੰਦੇ ਹੋ। ਅਸੀਂ ਵੋਟ ਕਿਸੇ ਨੂੰ ਪਾਉਂਦੇ ਆ, ਬਾਅਦ ਵਿੱਚ ਉਹਨਾਂ ਨੂੰ ਇੰਨੀ ਕਰਪਸ਼ਨ ਹੋ ਚੁੱਕੀ ਹੈ, ਬੀਜੇਪੀ ਉਹਨਾਂ ਨੂੰ ਖਰੀਦ ਕੇ ਦੂਜੀ ਪਾਰਟੀ ਜਾਂ ਕੋਈ ਵੀ ਪਾਰਟੀ ਇੱਕ ਦੂਜੇ ਦੀ ਖਰੀਦੋ ਫਰੋਖਤ ਚੱਲਦੀ। ਕਿਉਂ ਨਹੀਂ ਇਹੋ ਜਿਹਾ ਕਾਨੂੰਨ ਲੈ ਕੇ ਆਉਂਦੇ ਕਿ 5 ਸਾਲ ਜਿਸ ਪਾਰਟੀ ਤੋਂ ਤੁਸੀਂ ਜਿੱਤੇ ਹੋ, ਜਾਂ ਤਾਂ ਪਾਰਟੀ ਦੀ ਪੋਸਟ ਛੱਡੋ ਜਾਂ ਫਿਰ ਤੁਸੀਂ ਉਸ ਪਾਰਟੀ ਵਾਸਤੇ 5 ਸਾਲ ਕੰਮ, ਕਿਉਂਕਿ ਦੇਸ਼ ਨਾਲ ਸਾਡੇ ਨਾਲ ਧੋਖਾ ਹੁੰਦਾ ਹਰ ਵਾਰੀ। ਅਸੀਂ 5 ਸਾਲ ਵਾਸਤੇ ਹੱਥ ਧੋ ਕੇ ਬੈਠ ਜਾਂਦੇ ਹਾਂ, ਅਸੀਂ ਧਰਨਿਆਂ 'ਤੇ ਬੈਠਣ ਜੋਗੇ ਰਹਿ ਜਾਂਦੇ ਹਾਂ। ਤਾਂ ਕੀ ਕੀਤਾ ਜਾਵੇ ਕਿਸੇ ਪਾਰਟੀ ਦਾ? ਤਾਂ ਮੈਨੂੰ ਤਾਂ ਲੱਗਦਾ ਕਿ ਕਾਂਗਰਸ ਦੀ ਉਸ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਦੇਸ਼ ਨੂੰ ਦੁਬਾਰਾ ਅੱਛੀ ਨੀਤੀ ਨਾਲ ਚਲਾਈਏ। ਕਾਂਗਰਸ 'ਚ ਵੀ ਗਲਤੀਆਂ ਹੋਈਆਂ ਹੋਣਗੀਆਂ, ਬਟ ਇੰਪਰੂਵ ਕਰਾਂਗੇ ਅਸੀਂ ਜੋ ਸਾਡੇ ਦੀ ਗਲਤੀਆਂ ਹੋਈਆਂ ਹੋਣੀਆਂ। ਮੈਨੂੰ ਤਾਂ ਲੱਗਦਾ ਕਿ ਐਜ਼ ਏ ਕਾਰਜਕਰਤਾ ਮੈਂ ਬੋਲ ਸਕਦੀ ਹਾਂ ਕਿ ਅਸੀਂ ਜ਼ਰੂਰ ਇੰਪਰੂਵ ਕਰਾਂ, ਔਰ ਇੱਥੇ ਇੰਪਰੂਵ ਕਰਨ ਦੀ ਮੈਨੂੰ ਲੱਗਦਾ ਕਿ ਹੈ ਐਟਲੀਸਟ ਬੋਲਣ ਦੀ ਆਜ਼ਾਦੀ ਹੈ ਸਾਨੂੰ। ਆਪਣੀ ਪਾਰਟੀ ਵਿੱਚ ਵੀ ਅਸੀਂ ਬੋਲ ਪਾਉਂਦੇ ਹਾਂ। ਬੀਜੇਪੀ 'ਚ ਤੁਸੀਂ ਕਦੀ ਕਿਸੇ ਸਕੀਮ ਦਾ ਵੀ ਕ੍ਰੈਡਿਟ ਜਾਂਦਾ ਮੋਦੀ ਨੂੰ, ਕਿਉਂ? ਮੋਦੀ ਇਜ਼ ਓਨਲੀ ਵਨ ਜੋ ਚਲਾ ਰਹੇ, ਠੀਕ ਹੈ ਪ੍ਰਾਈਮ ਮਿਨਿਸਟਰ ਹੈ, ਉਹਨਾਂ ਦੀ ਇੱਜ਼ਤ ਹੈ, ਬਟ ਇਹਦਾ ਮਤਲਬ ਨਹੀਂ ਕਿ ਕੋਈ ਵੀ ਮਿਨਿਸਟਰੀ ਕੰਮ ਨਹੀਂ ਕਰ ਰਹੀ। ਫਾਈਨੈਂਸ ਦਾ ਕੰਮ ਹੋਏ, ਫੌਜੀ, ਹੁਣ ਤੁਸੀਂ ਕਦੀ ਸੋਚਿਆ ਸੀ ਕਿ ਫੌਜੀ ਆਫੀਸਰ ਆ ਕੇ ਪਬਲਿਕ ਵਿੱਚ ਸਮਝਾਉਣਗੇ ਸਕੀਮ ਕੀ ਹੈ? ਅਸੀਂ ਤਾਂ ਇਹ ਸੋਚਿਆ ਸੀ ਕਿ ਫੌਜੀ ਨੂੰ ਤਾਂ ਬੋਲਣ ਦੀ ਆਜ਼ਾਦੀ ਨਹੀਂ ਹੈ ਕਿਸੇ ਪੋਲੀਟੀਕਲ ਮੈਟਰ ਤੇ। ਫੌਜ ਦੀ ਰੱਖਿਆ ਕਰਨ ਵਾਸਤੇ ਦੇ, ਉਹ ਪੋਲੀਟੀਕਲ ਮੈਟਰ 'ਚ ਨਹੀਂ ਬੋਲਦੇ। ਪਰ ਇਸ ਵਾਰੀ ਤਾਂ ਅਸੀਂ ਨਵੀਂ ਗੱਲ ਦੇਖ ਲਈ,
ਫੌਜੀ ਦੇ ਜੇ ਸਾਡੇ ਸੀਨੀਅਰਸ ਤਿੰਨੋਂ ਬੈਠ ਕੇ ਸਮਝਾ ਰਹੇ ਕਿ ਸਕੀਮ ਕੀ ਹੈ, ਇਹੀ ਜੀ ਸਕੀਮ ਲਿਆਂਦਾ ਫਾਇਦਾ ਕਿ ਜਿਹੜੀ ਇੰਨੀ ਸਮਝਾਣੀ ਪੈ ਰਹੀ ਹੈ। ਫਿਰ ਪਹਿਲਾਂ ਸਕੂਲ ਖੋਲ ਦੋ ਨਾ, ਸਕੀਮ ਸਮਝ ਲਈਏ, ਫਿਰ ਤੁਸੀਂ ਸਕੀਮ ਲੈ ਆਣਾ। ਪਹਿਲੇ ਇੱਕ ਸਕੂਲ ਬਣਾ ਦਿਓ, ਉਹਦੇ ਵਿੱਚ ਸਕੀਮ ਸਮਝ ਲੈਣੇ, ਫਿਰ ਤੁਸੀਂ ਫੌਜੀ ਸਾਡੇ ਸੀਨੀਅਰ ਆਫੀਸਰ ਦੇਸ਼ ਨੂੰ ਇਹ ਸਮਝਾ ਰਹੇ ਕਿ ਜਵਾਨ ਭਰਤੀ ਹੋਏ ਤਾਂ ਉਹਨੂੰ ਕੀ ਫਾਇਦੇ ਮਿਲਣਗੇ, ਜਦੋਂ ਆਲਰੇਡੀ ਫਾਇਦੇ ਮਿਲ ਰਹੇ ਸੀ। ਜੇ ਪੈਨਸ਼ਨਾਂ ਦੀ ਇੰਨੀ ਪ੍ਰੋਬਲਮ ਹੈ, ਪੈਨਸ਼ਨ ਤੁਸੀਂ ਨਹੀਂ ਦੇ ਸਕਦੇ, ਤੁਹਾਡੇ ਕੋਲ ਪੈਸਾ ਨਹੀਂ ਹੈ, ਐਮਪੀਜ਼ ਦੀ ਪੈਨਸ਼ਨ ਕਿਉਂ ਨਹੀਂ ਬੰਦ ਕਰਦੇ? ਤੁਸੀਂ ਐਮਐਲਏ ਦੀ ਪੈਨਸ਼ਨ ਕਿਉਂ ਨਹੀਂ ਬੰਦ ਕਰਦੇ? ਕਰੋ ਨਾ, ਕਾਨੂੰਨ ਲਿਆਓ। ਫਿਰ ਸਿਰਫ ਅਗਨੀਪਥ ਯੋਜਨਾ ਮੈਨੂੰ ਤਾਂ ਲੱਗਦਾ ਆਰਐਸਐਸ ਦੀ ਭਰਤੀ ਹੋ ਰਹੀ ਹੈ ਬਸ, ਹੋਰ ਕੁਝ ਨਹੀਂ, ਹੋਰ ਕਿਸੇ ਨੇ ਭਰਤੀ ਨਹੀਂ ਹੋਣਾ। ਇਹ ਆਰਐਸਐਸ ਦਾ ਕੈਡਰ ਨੂੰ ਹੋਰ ਮਜ਼ਬੂਤ ਕਰ ਰਹੇ, ਆਰਐਸਐਸ ਦੇ ਕੈਡਰ ਨੂੰ ਇਹ ਆਰਮਸ ਦੀ ਟ੍ਰੇਨਿੰਗ ਦਿੱਤੀ ਜਾਏਗੀ, ਉਹਦੇ ਵਿੱਚ ਉਹਦੇ ਬਾਅਦ ਵਿੱਚ ਇਹਨੂੰ ਜਿਵੇਂ ਯੂਜ਼ ਕਰਨਾ ਹੋਏਗਾ ਉੱਥੇ ਯੂਜ਼ ਕਰਨਗੇ। ਮੈਨੂੰ ਨਹੀਂ ਲੱਗਦਾ ਇਹ ਸਾਡੇ ਦੇਸ਼ ਦੇ ਨੌਜਵਾਨਾਂ ਦੇ ਹਿੱਤ ਵਿੱਚ ਹੈ, ਔਰ ਇਸ ਕਰਕੇ ਕਾਂਗਰਸ ਪਾਰਟੀ ਜਗ੍ਹਾ ਜਗ੍ਹਾ ਜਿਹੜੇ ਧਰਨੇ ਦੇ ਰਹੀ ਹੈ, ਔਰ ਕਾਂਗਰਸ ਪਾਰਟੀ ਹਰ ਉਸ ਮੁੱਦੇ ਤੇ ਧਰਨਾ ਦਿੱਤਾ ਹੈ ਜਿਸ ਮੁੱਦਾ ਜਿਹੜਾ ਪਬਲਿਕ ਦੇ ਹਿੱਤ ਵਿੱਚ ਨਹੀਂ ਹੈ। ਸੋ ਇਸ ਕਰਕੇ ਮੈਨੂੰ ਤਾਂ ਲੱਗਦਾ ਹੈ ਬਿਲਕੁਲ ਗਲਤ ਯੋਜਨਾ ਹੈ। ਪਿਛਲੇ ਸਮੇਂ ਦੇ ਦਰਮਿਆਨ ਕੇਂਦਰ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਹੈ, ਖਾਸ ਕਰ ਬੀਜੇਪੀ ਦੇ ਵੱਲੋਂ ਲਗਾਤਾਰ ਚਰਚਾਵਾਂ ਦੇ ਵਿੱਚ ਰਹੇ ਨੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਨੇ, ਜਿਹੜੇ ਭਾਰਤ ਦੇ ਨਾਲ ਸੰਬੰਧਿਤ ਨੇ, ਚਾਹੇ ਉਹ ਫੌਜ ਵਿੱਚ ਨੌਕਰੀ ਕਰਨਾ ਚਾਹੁੰਦੇ ਨੇ, ਤਾਂ ਪਰ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਭਵਿੱਖ ਨੂੰ ਲੈ ਕੇ ਬਹੁਤ ਵੱਡੇ ਖਦਸ਼ੇ ਜਤਾਏ ਜਾ ਰਹੇ ਨੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੇ ਲੋਕ ਜਾਂ ਜਿਹੜੇ ਭਾਰਤ ਦੇ ਨੌਜਵਾਨ ਆਪਣੇ ਰੁਜ਼ਗਾਰ ਵਾਸਤੇ ਕੰਮ ਕਰਨਾ ਚਾਹੁੰਦੇ ਨੇ, ਤਾਂ ਉਹਨਾਂ ਵਾਸਤੇ ਬਹੁਤ ਵੱਡੀਆਂ ਚੁਣੌਤੀਆਂ ਸਾਡੇ ਦਰਪੇਸ਼ ਆ ਸਕਦੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।